किसी ने कहा कि परमात्मा और मुर्शद में क्या फर्क है। परमात्मा ਨੂੰ ਮੰਨਣ ਦਾ ਕੀ ਫਾਇਦਾ ਤੇ ਮੁਰਸ਼ਦ ਨੂੰ ਮੰਨਣ ਦਾ ਕੀ ਫਾਇਦਾ, ਗੁਰੂ ਨੂੰ ਮੰਨਣ ਦਾ ਕੀ ਫਾਇਦਾ। ਤੇ ਮੇਰੇ ਪਿਤਾ ਜੀ ਕਹਿੰਦੇ ਨੇ ਕਿ ਔਰੰਗਜ਼ੇਬ ਨੇ ਵੀ ਨਾ ਇੱਕ ਮੁਰਸ਼ਦ ਬਣਾਇਆ ਸੀ, ਧਾਰਿਆ ਸੀ, ਜਿਹਨੂੰ ਬੜਾ ਮੰਨਦਾ ਸੀ, ਜਿਹਦੀ ਗੱਲਾਂ ਮੰਨਦਾ ਸੀ, ਜਿਹਦੀ ਇੱਜ਼ਤ ਕਰਦਾ ਸੀ। ਠੰਡ ਦਾ ਟਾਈਮ ਸੀ। ਔਰੰਗਜ਼ੇਬ ਕਹਿੰਦਾ ਮੁਰਸ਼ਦ ਨੂੰ ਬਾਬਾ ਕੱਪੜੇ ਪਾ ਲੈ, ਠੰਡ ਲੱਗ ਜਾਏਗੀ, ਬਿਮਾਰ ਪੈ ਜਾਓਗੇ। ਹੁਣ ਪੀਰ ਫਕੀਰ ਮੁਰਸ਼ਦ ਕੱਪੜੇ ਪਾਏ ਨਹੀਂ ਪਾਏ, ਮੂੰਹ ਸਵਾਰਿਆ ਨਹੀਂ ਸਵਾਰਿਆ, ਆਪਣੀ ਮਸਤੀ ਵਿੱਚ ਬੈਠੇ ਨੇ, ਉਹਦੇ ਨਾਲ ਲੋ ਜੋੜ ਕੇ ਬੈਠੇ ਨੇ। ਮੁਰਸ਼ਦ ਜੀ ਕਹਿੰਦੇ ਨੇ ਓਏ ਔਰੰਗਜ਼ੇਬ, ਅਸੀਂ ਤੇ ਆਪ ਚਾਹੁੰਦੇ ਹਾਂ ਸਾਡੇ ਕੋਈ ਮੂੰਹ ਮੱਥੇ ਨਾ ਲੱਗੇ, ਫਿਰ ਵੀ ਅਗਰ ਤੈਨੂੰ ਨੰਗਾ ਬੈਠਾ ਇਤਨਾ ਬੁਰਾ ਲੱਗ ਰਿਹਾ, ਉਹ ਮੇਰੀ ਲੋਈ ਪਈ ਹੈ, ਲੋਈ ਚੱਕ ਕੇ ਮੇਰੇ ਤੇ ਦੇ ਦੇ। ਹੁਣ ਔਰੰਗਜ਼ੇਬ ਦਾ ਮੁਰਸ਼ਦ ਸੀ, ਔਰੰਗਜ਼ੇਬ ਬਹੁਤ ਮੰਦਾ ਸੀ, ਭਾਵੇਂ ਉਹ ਕਿਵੇਂ ਦਾ ਵੀ ਸੀ। ਔਰੰਗਜ਼ੇਬ ਆਪਣੇ ਸਿੰਘਾਸਨ ਤੋਂ ਆਪ ਉੱਠਿਆ, ਆਪ ਚੱਲ ਕੇ ਆਇਆ, ਕਾਲੇ ਰੰਗ ਦੀ ਲੋਈ ਜਿਵੇਂ ਚੱਕਣ ਲੱਗਾ ਨਾ, ਔਰੰਗਜ਼ੇਬ ਨੇ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਜਿੰਨੇ ਸਿਰ ਵੱਡੇ ਸੀ ਸਾਰੇ ਥੱਲੇ ਪਏ ਸੀ, ਡਰ ਕੇ ਲੋਈ ਸੁੱਟ ਦਿੱਤੀ, ਡਰ ਕੇ ਲੋਈ ਸੁੱਟ ਦਿੱਤੀ। ਫਿਰ ਮੁਰਸ਼ਦ ਜੀ ਕਹਿੰਦੇ ਨੇ ਓਏ ਔਰੰਗਜ਼ੇਬ, ਹੁਣ ਐ ਦੱਸ ਮੈਂ ਆਪਣਾ ਜਿਸਮ ਢਕਾਂ ਕਿ ਤੇਰੇ ਗੁਨਾਹ ਢਕਾਂ। ਤੇ ਜਦੋਂ ਅਸੀਂ ਜਾਵਾਂਗੇ ਨਾ ਉਸ ਪਰਮਾਤਮਾ ਦੇ ਦੁਆਰ, ਤੇ ਸਾਡੀ ਇਨੀ ਹੈਸੀਅਤ ਨਹੀਂ ਉਹਨੂੰ ਬੋਲ ਸਕੀ ਅਸੀਂ ਕਿੱਥੇ ਸਹੀ ਆ ਜਾਂ ਕਿੱਥੇ ਗਲਤ ਆ। ਉਹ ਕਹੇਗਾ ਤੂੰ ਸਹੀ ਹੈ ਤੇ ਸਹੀ ਆ, ਉਹ ਕਹੇਗਾ ਤੂੰ ਗਲਤ ਹੈ ਤੇ ਹਾਂਜੀ ਗਲਤ ਆ। ਇਹ ਸਾਡਾ ਮੁਰਸ਼ਦ ਸਾਡਾ ਗੁਰੂ ਅੱਗੇ ਆਏਗਾ ਕਿ ਨਹੀਂ ਮੇਰਾ ਬੱਚਾ ਐਵੇਂ ਦਾ ਨਹੀਂ ਹੈ, ਕੁਝ ਵਕਤ ਦੇ ਨਾਲ ਨਾਲ ਗਲਤੀਆਂ ਹੋ ਗਈਆਂ ਹੋਣਗੀਆਂ।